ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਸਤੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਇਨਸਾਨ। ਸੁਨਹਿਰੀ ਮਤਨ ਫਿਲਪੀਓ। ਕਿਉਂਕਿ ਜਿਹੜਾ ਤੁਹਾਡੇ ਵਿੱਚ ਨੀਅਤ ਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ, ਉਹ ਰੱਬ ਹੈ। ਜਵਾਬੀ ਪੜ੍ਹਾਈ। ਇਫਸੀਓ। ਤੇ ਮੈਂ ਜਿਹੜਾ ਖੁਦਾਵੰਦ ਵਿੱਚ ਕੈਦੀ ਹਾਂ ਤੇ ਇੱਥੋਂ ਇਲਤਮਾਸ ਕਰਦਾ ਵਾਂ ਭਈ ਜਿਸ ਬੁਲਾਵੇ ਨਾਲ ਤੁਸੀਂ ਬੁਲਾਏ ਗਏ ਸੀ ਉਹਦੇ ਲਾਇਕ ਚਾਲ ਚਲੋ, ਯਾਨੀ ਕਮਾਲ ਫਰੌਤਨੀ ਤੇ ਹਿਲਮ ਦੇ ਨਾਲ ਤਹਮੁਲ ਕਰਕੇ ਮੁਹੱਬਤ ਨਾਲ ਇੱਕ ਦੂਜੇ ਦੀ ਬਰਦਾਸ਼ਤ ਕਰੋ। ਇੱਕ ਹੀ ਬਦਨ ਹੈ ਤੇ ਇੱਕ ਹੀ ਰੂਹ। ਇਸ ਲਈ ਤੁਹਾਨੂੰ ਜਿਹੜੇ ਬੁਲਾਏ ਗਏ ਸੀ ਆਪਣੇ ਬੁਲਾਏ ਜਾਣ ਦੀ ਆਸ ਵੀ ਇੱਕ ਹੀ ਹੈ। ਤੇ ਸਾਰਿਆਂ ਦਾ ਰੱਬ ਤੇ ਪਿਓ ਇੱਕ ਹੀ ਹੈ, ਜਿਹੜਾ ਸਾਰਿਆਂ ਦੇ ਉੱਤੇ ਤੇ ਸਾਰਿਆਂ ਦੇ ਵਿਚਕਾਰ ਤੇ ਸਾਰਿਆਂ ਦੇ ਅੰਦਰ ਹੈ, ਤੇ ਸਾਡੇ ਵਿੱਚੋਂ ਹਰ ਇੱਕ ਉੱਤੇ ਮਸੀਹ ਦੀ ਬਖਸ਼ਿਸ਼ ਦੇ ਅੰਦਾਜ਼ੇ ਦੇ ਮੁਤਾਬਕ ਫਜ਼ਲ ਹੋਇਆ ਹੈ। ਤੇ ਉਹਨੇ ਹੀ ਕਈਆਂ ਨੂੰ ਰਸੂਲ ਤੇ ਕਈਆਂ ਨੂੰ ਨਬੀ ਤੇ ਕਈਆਂ ਨੂੰ ਮੁਬਸ਼ਰ ਤੇ ਕਈਆਂ ਨੂੰ ਚਰਵਾਹੇ ਤੇ ਉਸਤਾਦ ਬਣਾ ਕੇ ਦੇ ਛੱਡਿਆ, ਤਾਂ ਜੋ ਪਾਕ ਲੋਕੀ ਕਾਮਲ ਬਣਨ ਤੇ ਖਿਦਮਤ ਗੁਜ਼ਾਰੀ ਦਾ ਕੰਮ ਕੀਤਾ ਜਾਵੇ ਤੇ ਮਸੀਹ ਦਾ ਬਦਨ ਤਰੱਕੀ ਕਰੇ, ਜਦ ਤੀਕਰ ਅਸੀਂ ਸਾਰੇ ਦੇ ਸਾਰੇ ਰੱਬ ਦੇ ਪੁੱਤਰ ਦੇ ਈਮਾਨ ਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਆਪੜ ਜਾਈਏ। ਦਰਸੀਵਾਜ਼ ਬਾਈਬਲ ਵਿੱਚੋਂ ਪਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ। ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ ਫਲੋ ਤੇ ਵਧੋ ਤੇ ਧਰਤੀ ਨੂੰ ਮਾਮੂਰੋ ਮਹਿਕੂਮ ਕਰੋ, ਤੇ ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਫਿਰਦੇ ਨੇ ਇਖਤਿਆਰ ਰੱਖੋ। ਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਹੈ। ਇਸਤਸਨਾ। ਤੁਸੀਂ ਖੁਦਾਵੰਦ ਆਪਣੇ ਰੱਬ ਦੇ ਮਗਰ ਟੁਰਨਾ ਤੇ ਉਹਦਾ ਡਰ ਰੱਖਣਾ ਤੇ ਉਹਦੇ ਹੁਕਮਾਂ ਉੱਤੇ ਚੱਲਣਾ ਤੇ ਉਹਦੀ ਗੱਲ ਸੁਣਨਾ। ਤੁਸੀਂ ਉਹਦੀ ਬੰਦਗੀ ਕਰਿਓ ਤੇ ਉਹਦੇ ਨਾਲ ਹੀ ਚੰਬੜੇ ਰਹਿਓ। ਜੇ ਤੇਰਾ ਭਰਾ ਜਾਂ ਤੇਰੀ ਮਾਂ ਦਾ ਪੁੱਤਰ ਜਾਂ ਤੇਰਾ ਪੁੱਤਰ ਜਾਂ ਤੇਰੀ ਧੀ ਜਾਂ ਤੇਰੀ ਹਮ ਆਗੋਸ਼ ਬੁੱਢੀ ਜਾਂ ਤੇਰਾ ਯਾਰ ਜਿਹਨੂੰ ਤੂੰ ਆਪਣੀ ਜਿੰਦ ਦੇ ਬਰਾਬਰ ਪਿਆਰ ਕਰਦਾ ਹੈ ਤੈਨੂੰ ਹੌਲੀ ਜਿਹੀ ਵਰਗਲਾ ਕੇ ਆਖੇ ਭਈ ਚੱਲ ਅਸੀਂ ਹੋਰ ਦੇਵਤਾਵਾਂ ਦੀ ਪੂਜਾ ਕਰੀਏ ਜਿਨ੍ਹਾਂ ਨੂੰ ਤੂੰ ਤੇ ਤੇਰਾ ਪਿਓ ਦਾਦਾ ਜਾਣਦੇ ਵੀ ਨਹੀਂ ਸੀ, ਤੇ ਤੂੰ ਇਹਦੇ ਉੱਤੇ ਉਹਦੇ ਨਾਲ ਰਾਜ਼ੀ ਨਾ ਹੋਵੀਂ ਤੇ ਨਾ ਉਹਦੀ ਸੁਣੀ। ਮੱਤੀ। ਤੇ ਯਿਸੂ ਬਪਤਿਸਮਾ ਲੈ ਕੇ ਛੇਤੀ ਨਾਲ ਪਾਣੀ ਦੇ ਕੋਲੋਂ ਉੱਤੇ ਆਇਆ, ਤੇ ਵੇਖੋ ਅਸਮਾਨ ਉਹਦੇ ਲਈ ਖੁੱਲ ਗਿਆ, ਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉਤਰਦਿਆਂ ਤੇ ਆਪਣੇ ਉੱਤੇ ਆਉਂਦਿਆਂ ਵੇਖਿਆ। ਤੇ ਵੇਖੋ ਅਸਮਾਨ ਤੋਂ ਇਹ ਆਵਾਜ਼ ਆਈ ਭਈ ਇਹ ਮੇਰਾ ਪਿਆਰਾ ਪੁੱਤਰ ਏ ਜਿਹਦੇ ਤੋਂ ਮੈਂ ਖੁਸ਼ ਹਾਂ। ਯੋਹੰਨਾ। ਯਰੂਸ਼ਲਮ ਵਿੱਚ ਭੀੜ ਬੂਏ ਦੇ ਕੋਲ ਇੱਕ ਤਾਲਾਬ ਏ ਜਿਹੜਾ ਅਬਰਾਨੀ ਵਿੱਚ ਬੈਤੇ ਸਦਾ ਅਖਵਾਉਂਦਾ ਏ, ਤੇ ਉਹਦੇ 5 ਬਰਾਂਡੇ ਨੇ। ਇਹਨਾਂ ਵਿੱਚ ਬਹੁਤ ਸਾਰੇ ਬਿਮਾਰ ਤੇ ਅੰਨੇ ਤੇ ਲੰਗੜੇ ਤੇ ਪਜਮੁਰਦਾ ਲੋਕੀ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਪਏ ਹੋਏ ਸੀ, ਕਿਉਂਕਿ ਇੱਕ ਵੇਲੇ ਉੱਤੇ ਖੁਦਾਵੰਦ ਦਾ ਫਰਿਸ਼ਤਾ ਤਾਲਾਬ ਉੱਤੇ ਉਤਰ ਕੇ ਪਾਣੀ ਨੂੰ ਹਿਲਾਇਆ ਕਰਦਾ ਸੀ। ਪਾਣੀ ਹਿਲਦੇ ਹੀ ਜਿਹੜਾ ਕੋਈ ਪਹਿਲਾਂ ਉਤਰਦਾ ਸੀ ਉਹ ਸ਼ਿਫਾ ਪਾਉਂਦਾ ਸੀ, ਭਾਵੇਂ ਉਹਦੀ ਬਿਮਾਰੀ ਕੋਈ ਵੀ ਕਿਉਂ ਨਾ ਹੋਵੇ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਘਿਰਿਆ ਹੋਇਆ ਸੀ। ਉਹਨੂੰ ਯਿਸੂ ਨੇ ਪਿਆ ਵੇਖ ਕੇ ਤੇ ਇਹ ਜਾਣ ਕੇ ਕਿ ਉਹ ਬੜੇ ਚਿਰ ਤੋਂ ਇਸ ਹਾਲਤ ਵਿੱਚ ਏ, ਉਹਨੂੰ ਆਖਿਆ ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਉਸ ਬਿਮਾਰ ਨੇ ਉਹਨੂੰ ਜਵਾਬ ਦਿੱਤਾ, ਐ ਖੁਦਾਵੰਦ, ਮੇਰੇ ਕੋਲ ਕੋਈ ਬੰਦਾ ਨਹੀਂ ਕਿ ਜਦੋਂ ਪਾਣੀ ਹਿਲਾਇਆ ਜਾਵੇ ਤੇ ਮੈਨੂੰ ਤਲਾਬ ਵਿੱਚ ਉਤਾਰ ਦੇਵੇ, ਬਲਕਿ ਮੇਰੇ ਅਪੜਦਿਆਂ ਦੂਜਾ ਮੈਥੋਂ ਪਹਿਲਾਂ ਉਤਰ ਪੈਂਦਾ ਹੈ। ਯਿਸੂ ਨੇ ਉਹਨੂੰ ਆਖਿਆ
ਉੱਠ ਤੇ ਆਪਣੀ ਮੰਜੀ ਚੁੱਕ ਕੇ ਟੁਰ ਫਿਰ। ਉਹ ਬੰਦਾ ਉਸੇ ਵੇਲੇ ਚੰਗਾ ਹੋ ਗਿਆ ਤੇ ਆਪਣੀ ਮੰਜੀ ਚੁੱਕ ਕੇ ਟੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਦਿਨ ਸੀ। ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ, ਕਿਉਂ ਜੇ ਉਹ ਅਜਿਹੇ ਕੰਮ ਸਬਤ ਦੇ ਦਿਨ ਕਰਦਾ ਸੀ। ਪਰ ਯਿਸੂ ਨੇ ਉਹਨਾਂ ਨੂੰ ਆਖਿਆ, ਭਈ ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਏ ਤੇ ਮੈਂ ਵੀ ਕਰਦਾ ਵਾਂ। ਯੂਹੰਨਾ। ਫਿਲਿਪਸ ਨੇ ਉਹਨੂੰ ਆਖਿਆ, ਐ ਖੁਦਾਵੰਦ, ਬਾਪ ਨੂੰ ਸਾਨੂੰ ਵਿਖਾ, ਇਹ ਹੀ ਬਹੁਤ ਏ। ਯਿਸੂ ਨੇ ਉਹਨੂੰ ਆਖਿਆ, ਐ ਫਿਲਿਪਸ, ਮੈਂ ਇੰਨੇ ਚਿਰ ਤੋਂ ਤੁਹਾਡੇ ਨਾਲ ਹਾਂ, ਕੀ ਤੂੰ ਮੈਨੂੰ ਨਹੀਂ ਜਾਣਦਾ? ਜਿੰਨੇ ਮੈਨੂੰ ਵੇਖਿਆ ਏ ਉਹਨੇ ਬਾਪ ਨੂੰ ਵੇਖਿਆ ਏ। ਤੂੰ ਕਿਉਂ ਆਖਦਾ ਏ ਭਈ ਸਾਨੂੰ ਬਾਪ ਨੂੰ ਵਿਖਾ? ਕੀ ਤੈਨੂੰ ਯਕੀਨ ਨਹੀਂ ਭਈ ਮੈਂ ਬਾਪ ਵਿੱਚ ਹਾਂ ਤੇ ਬਾਪ ਮੇਰੇ ਵਿੱਚ ਏ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ ਆਪਣੇ ਵੱਲੋਂ ਨਹੀਂ ਆਖਦਾ, ਪਰ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਏ। ਮੇਰਾ ਯਕੀਨ ਕਰੋ ਭਈ ਮੈਂ ਬਾਪ ਵਿੱਚ ਹਾਂ ਤੇ ਬਾਪ ਮੇਰੇ ਵਿੱਚ, ਨਹੀਂ ਤੇ ਮੇਰੇ ਕੰਮਾਂ ਦੇ ਪਾਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਣਾ ਵਾਂ। ਤੇ ਜੋ ਕੁਝ ਤੁਸੀਂ ਮੇਰੇ ਨਾਂ ਤੋਂ ਚਾਹੋਗੇ ਮੈਂ ਉਹੀ ਕਰਾਂਗਾ, ਤਾਂ ਜੋ ਪਿਓ ਪੁੱਤਰ ਵਿੱਚ ਜਲਾਲ ਪਾਵੇ। ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਜੇ ਉਹਦਾ ਹੀ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਏ, ਜਿਹਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ, ਤੇ ਜਿਹਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ, ਉਹ ਤੁਹਾਡੇ ਫਾਨੀ ਬਦਨਾਂ ਨੂੰ ਵੀ ਆਪਣੇ ਉਸ ਰੂਹ ਦੇ ਰਾਹੀਂ ਜਿਉਂਦਾ ਕਰੇਗਾ ਜਿਹੜਾ ਤੁਹਾਡੇ ਵਿੱਚ ਵਸਿਆ ਹੋਇਆ ਏ। ਇਸ ਲਈ ਐ ਭਰਾਵੋ, ਅਸੀਂ ਕਰਜ਼ਦਾਰ ਤੇ ਹਾਂ, ਪਰ ਬਦਨ ਦੇ ਨਹੀਂ, ਭਈ ਬਦਨ ਦੇ ਮੁਤਾਬਕ ਹਯਾਤੀ ਗੁਜ਼ਾਰੀਏ। ਕਿਉਂ ਜੇ ਤੁਸੀਂ ਬਦਨ ਦੇ ਮੁਤਾਬਕ ਹਯਾਤੀ ਗੁਜ਼ਾਰੋਗੇ ਤੇ ਜ਼ਰੂਰ ਮਰੋਗੇ, ਤੇ ਜੇ ਰੂਹ ਨਾਲ ਬਦਨ ਦੇ ਕੰਮਾਂ ਨੂੰ ਨੇਸਤ ਤੇ ਤਬਾਹ ਕਰੋਗੇ ਤੇ ਜਿਉਂਦੇ ਰਹੋਗੇ। ਇਸ ਲਈ ਵੀ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਦੇ ਨਾਲ ਟੁਰਦੇ ਨੇ, ਉਹ ਹੀ ਰੱਬ ਦੇ ਪੁੱਤਰ ਨੇ। ਕਿਉਂ ਜੇ ਤੁਹਾਨੂੰ ਗੁਲਾਮੀ ਦੀ ਰੂਹ ਨਹੀਂ ਮਿਲੀ ਜਿਹਦੇ ਨਾਲ ਫੇਰ ਡਰ ਪੈਦਾ ਹੋਵੇ, ਬਲਕਿ ਲੈ ਪਾਲਕ ਹੋਣ ਦੀ ਰੂਹ ਮਿਲੀ ਏ, ਜਿਹਦੇ ਨਾਲ ਅਸੀਂ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦੇ ਹਾਂ। ਰੂਹ ਆਪ ਸਾਡੀ ਰੂਹ ਨਾਲ ਮਿਲ ਕੇ ਗਵਾਹੀ ਦਿੰਦਾ ਏ ਭਈ ਅਸੀਂ ਰੱਬ ਦੇ ਪੁੱਤਰ ਹਾਂ, ਤੇ ਜੇ ਪੁੱਤਰ ਹਾਂ ਤੇ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਤੇ ਮਸੀਹ ਦੇ ਹਮ ਮਿਰਾਸ। ਤੇ ਸਾਨੂੰ ਪਤਾ ਹੈ ਭਈ ਸਾਰੀਆਂ ਸ਼ੈਵਾਂ ਰਲ ਕੇ ਰੱਬ ਦੇ ਨਾਲ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ, ਯਾਨੀ ਉਹਨਾਂ ਲਈ ਜਿਹੜੇ ਰੱਬ ਦੇ ਇਰਾਦੇ ਦੇ ਮੁਤਾਬਕ ਬੁਲਾਏ ਗਏ ਨੇ। ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ? ਜੇ ਰੱਬ ਸਾਡੇ ਵੱਲ ਏ ਤੇ ਕੌਣ ਸਾਡਾ ਮੁਖਾਲਫ ਏ? ਕੌਣ ਸਾਨੂੰ ਮਸੀਹ ਦੀ ਮੁਹੱਬਤ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ? ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਰਾਹੀਂ ਜਿਹਨੇ ਸਾਡੇ ਨਾਲ ਮੁਹੱਬਤ ਕੀਤੀ, ਸਾਨੂੰ ਫਤਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਏ। ਕਿਉਂ ਜੇ ਮੈਨੂੰ ਯਕੀਨ ਏ ਭਈ ਰੱਬ ਦੀ ਮੁਹੱਬਤ ਜਿਹੜੀ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਏ, ਉਹਦੇ ਤੋਂ ਸਾਨੂੰ ਨਾ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਨਸਾਨ ਸਾਰੇ ਖਿਆਲਾਂ ਯਾਨੀ ਰੱਬ ਦੇ ਪੁੱਤਰਾਂ ਤੇ ਧੀਆਂ ਦਾ ਖਾਨਦਾਨੀ ਨਾਂ ਏ। ਉਹ ਸਭ ਕੁਝ ਜੋ ਰੱਬ ਦਿੰਦਾ ਏ, ਸੱਚਾਈ ਤੇ ਤਾਕਤ ਦੀ ਅਕਾਸੀ ਕਰਦਿਆਂ ਹੋਏ ਉਹਦੇ ਨਾਲ ਟੁਰਦਾ ਏ। ਇਨਸਾਨ ਰੱਬ ਦੀ ਹਸਤੀ ਦਾ ਇਜ਼ਹਾਰ ਏ। ਇਨਸਾਨ ਮਾਦਾ ਨਹੀਂ ਏ, ਉਹ ਦਿਮਾਗ, ਖੂਨ, ਹੱਡੀਆਂ ਤੇ ਦੂਜੇ ਮਾਦੀ ਅਨਸਰਾਂ ਨਾਲ ਨਹੀਂ ਬਣਾਇਆ ਗਿਆ। ਪਾਕ ਕਲਾਮ ਸਾਨੂੰ ਇੱਕ ਗੱਲ ਦੱਸਦਾ ਏ ਭਈ ਇਨਸਾਨ ਰੱਬ ਦੀ ਛਵੀ ਤੇ ਸੂਰਤ ਉੱਤੇ ਬਣਾਇਆ ਗਿਆ ਏ। ਇਹ ਮਾਦੇ ਦੀ ਛਵੀ ਨਹੀਂ ਏ। ਰੂਹ ਦੀ ਛਵੀ ਇੰਨੀ ਗੈਰ ਰੂਹਾਨੀ ਨਹੀਂ ਹੋ ਸਕਦੀ। ਇਨਸਾਨ ਰੂਹਾਨੀ ਤੇ ਕਾਮਲ ਏ, ਤੇ ਕਿਉਂ ਜੇ ਉਹ ਰੂਹਾਨੀ ਤੇ ਕਾਮਲ ਏ, ਇਸ ਲਈ ਉਹਨੂੰ ਕ੍ਰਿਸਚਨ ਸਾਇੰਸ ਵਿੱਚ ਇੰਜ ਦਾ ਹੀ ਸਮਝਿਆ ਜਾਣਾ ਚਾਹੀਦਾ ਏ। ਮਵਾਦ, ਹਯਾਤੀ, ਜ਼ਹਾਨਤ, ਸੱਚਾਈ ਤੇ ਪਿਆਰ ਜਿਹੜੇ ਰੱਬ ਨੂੰ ਬਣਾਉਂਦੇ ਨੇ, ਉਹਦੀਆਂ ਬਣਾਈਆਂ ਹੋਈਆਂ ਸ਼ੈਵਾਂ ਤੋਂ ਮੁਨਕਸ ਹੁੰਦੇ ਨੇ। ਤੇ ਜਦੋਂ ਅਸੀਂ ਬਦਨੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਸਾਇੰਸੀ ਹਕੀਕਤਾਂ ਦੇ ਹੇਠਾਂ ਕਰਦੇ ਹਾਂ, ਤੇ ਅਸੀਂ ਇਸ ਅਸਲੀ ਮੁਸ਼ਾਬਤ ਤੇ ਪਰਛਾਵੇਂ ਨੂੰ ਹਰ ਪਾਸੇ ਵੇਖਾਂਗੇ।
ਇਨਸਾਨ ਉਹਦੀ ਛਬੀ ਉੱਤੇ ਬਣਾਏ ਜਾਣ ਨਾਲ ਪੂਰੀ ਧਰਤੀ ਉੱਤੇ ਰੱਬ ਦੀ ਹਕਮੀਅਤ ਦਾ ਪਰਛਾਵਾਂ ਬਣਦਾ ਤੇ ਮਲਕੀਅਤ ਰੱਖਦਾ ਏ। ਬੰਦਾ ਤੇ ਬੁੱਢੀ ਹਮੇਸ਼ਾ ਲਈ ਰੱਬ ਦੇ ਨਾਲ ਅਬਦੀ ਤੇ ਹਮ ਅਸਰ ਜਲਾਲੀ ਖੂਬੀ ਵਿੱਚ ਲਾਮਹਿਦੂਦ ਮਾਦਰ ਪਿਦਰ ਰੱਬ ਦੀ ਅਕਾਸੀ ਕਰਦੇ ਨੇ। ਕੁਝ ਲੋਕਾਂ ਨੇ ਗੌਰ ਕੀਤਾ ਏ ਭਈ ਲਫ਼ਜ਼ ਫਿਕਰ ਕਰਨ ਤੋਂ ਕ੍ਰਿਸਚਨ ਸਾਇੰਸ ਦੀ ਕੀ ਮੁਰਾਦ ਏ। ਆਪਣੇ ਆਪ ਦੇ ਬਾਰੇ ਮਾਦੀ ਤੇ ਫਾਨੀ ਇਨਸਾਨ ਆਪਣੇ ਆਪ ਨੂੰ ਮਵਾਦ ਵਿਖਾਲੀ ਦਿੰਦਾ ਏ, ਪਰ ਮਵਾਦ ਦੇ ਐਸ ਫਹਿਮ ਵਿੱਚ ਗਲਤੀ ਏ ਤੇ ਇਸ ਲਈ ਇਹ ਮਾਦੀ ਆਰਜ਼ੀ ਏ। ਦੂਜੇ ਪਾਸੇ ਲਾਫਾਨੀ ਰੂਹਾਨੀ ਇਨਸਾਨ ਅਸਲੀ ਜ਼ਾਤ ਏ ਤੇ ਇਹ ਅਬਦੀ ਮਵਾਦ ਜਾਂ ਰੂਹ ਦੇ ਬਾਰੇ ਗੌਰ ਕਰਦਾ ਏ ਜਿਹਦੀ ਬਸ਼ਰ ਆਸ ਰੱਖਦੇ ਨੇ। ਉਹ ਉਸ ਇਲਾਹੀ ਉੱਤੇ ਗੌਰ ਕਰਦਾ ਏ ਜਿਹੜਾ ਵਾਹਦ ਅਸਲੀ ਤੇ ਅਬਦੀ ਅਲੂਹੀਅਤ ਜਾਰੀ ਰੱਖਦਾ ਏ। ਇਹ ਫਿਕਰ ਫਾਨੀ ਫਹਿਮ ਲਈ ਗੈਰ ਵਾਜ਼ਿਆ ਵਿਖਾਲੀ ਦਿੰਦੀ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਅਸਲੀਅਤ ਇਨਸਾਨੀ ਬਸੀਰਤ ਨੂੰ ਵਾਜ਼ਿਆ ਕਰਦੀ ਏ ਤੇ ਇਹ ਬਸ ਇਲਾਹੀ ਸਾਇੰਸ ਦੇ ਰਾਹੀਂ ਜ਼ਾਹਿਰ ਕੀਤੀ ਜਾਂਦੀ ਏ। ਜਿਵੇਂ ਭਈ ਰੱਬ ਅਸਲ ਏ ਤੇ ਇਨਸਾਨ ਇਲਾਹੀ ਸ਼ਕਲੋ ਸੂਰਤ ਏ ਤੇ ਇਨਸਾਨ ਨੂੰ ਸਿਰਫ ਚੰਗਿਆਈ ਦੇ ਅਸਲ ਰੂਹ ਦੇ ਅਸਲ ਨਾਪਈ ਮਾਦੇ ਦੀ ਖਾਹਿਸ਼ ਰੱਖਣੀ ਚਾਹੀਦੀ ਏ ਤੇ ਹਕੀਕਤ ਵਿੱਚ ਇੰਜ ਹੀ ਹੋਇਆ ਏ। ਇਹ ਅਕੀਦਾ ਰੂਹਾਨੀ ਨਹੀਂ ਏ ਭਈ ਇਨਸਾਨ ਦੇ ਕੋਲ ਦੂਜਾ ਮਵਾਦ ਜਾਂ ਸਿਆਣ ਏ ਤੇ ਇਹ ਪਹਿਲੇ ਹੁਕਮ ਨੂੰ ਤੋੜਦਾ ਏ ਭਈ ਤੂੰ ਇੱਕ ਰੱਬ ਇੱਕ ਸਿਆਣ ਨੂੰ ਮੰਨੀ। ਆਪਣੇ ਆਪ ਦੀ ਸ਼ਕਲੋ ਸੂਰਤ ਤੋਂ ਬਗੈਰ ਰੱਬ ਅਦਮ ਜਾਂ ਗੈਰ ਜ਼ਾਹਿਰੀ ਸਿਆਣ ਹੁੰਦਾ ਏ। ਉਹ ਆਪਣੇ ਆਪ ਦੀ ਫਿਤਰਤ ਦੇ ਸਬੂਤ ਜਾਂ ਗਵਾਹੀ ਤੋਂ ਖਾਲੀ ਹੁੰਦਾ ਏ। ਰੂਹਾਨੀ ਇਨਸਾਨ ਰੱਬ ਦੀ ਸ਼ਕਲ ਜਾਂ ਖਿਆਲ ਏ, ਅਜਿਹਾ ਖਿਆਲ ਜਿਹੜਾ ਨਾ ਗਵਾਚ ਸਕਦਾ ਏ ਨਾ ਹੀ ਆਪਣੇ ਇਲਾਹੀ ਅਸੂਲ ਤੋਂ ਵੱਖ ਹੋ ਸਕਦਾ ਏ। ਜਦੋਂ ਗਵਾਹੀ ਨੇ ਮਾਦੀ ਹਵਾਸ ਦੇ ਸਾਹਮਣੇ ਰੂਹਾਨੀ ਫਹਿਮ ਨੂੰ ਕਬੂਲ ਕੀਤਾ ਤੇ ਰਸੂਲ ਨੇ ਇਹ ਬਿਆਨ ਦਿੱਤਾ ਭਈ ਕੋਈ ਉਹਨੂੰ ਰੱਬ ਤੋਂ ਮਿੱਠੇ ਫਹਿਮ ਤੇ ਹਯਾਤੀ ਤੇ ਸੱਚਾਈ ਦੀ ਹਜ਼ੂਰੀ ਤੋਂ ਵੱਖ ਨਹੀਂ ਕਰ ਸਕਦਾ। 5 ਜਿਸਮਾਨੀ ਹਿੱਸਾ ਇਨਸਾਨੀ ਗਲਤੀ ਦੀਆਂ ਰਾਵਾਂ ਤੇ ਆਲੇ ਨੇ ਤੇ ਇਹ ਗਲਤੀ ਦੇ ਨਾਲ ਹੀ ਮੁਤਾਬਕਤ ਰੱਖਦੀਆਂ ਨੇ। ਇਹ ਹਿੱਸਾ ਆਮ ਇਨਸਾਨੀ ਅਕੀਦੇ ਵੱਲ ਇਸ਼ਾਰਾ ਕਰਦੀਆਂ ਨੇ ਭਈ ਹਯਾਤੀ ਮਵਾਦ ਤੇ ਜ਼ਹਾਨਤ ਰੂਹ ਦੇ ਨਾਲ ਮਾਦੇ ਦਾ ਇੱਕ ਇਕੱਠ ਏ। ਇਹ ਮਜ਼ਾਹਰ ਪ੍ਰਸਤੀ ਏ ਤੇ ਆਪਣੇ ਅੰਦਰ ਪੂਰੀ ਗਲਤੀ ਦੇ ਬੀਜ ਸਾਂਭੇ ਰੱਖਦੀ ਏ। ਜੇ ਇਨਸਾਨ ਸਿਆਣ ਤੇ ਮਾਦਾ ਦੋਵੇਂ ਹੈ ਤੇ ਇੱਕ ਉਂਗਲ ਦਾ ਨੁਕਸਾਨ ਇਨਸਾਨ ਦਾ ਕੁਝ ਮਿਆਰ ਤੇ ਮਿਕਦਾਰ ਖੋ ਨਾ ਲਵੇਗਾ, ਕਿਉਂ ਜੇ ਮਾਦਾ ਤੇ ਇਨਸਾਨ ਇੱਕ ਹੋ ਜਾਣਗੇ। ਯਿਸੂ ਨੇ ਮਸੀਹ ਦੀ ਸ਼ਫਾ ਦੀ ਰੂਹਾਨੀ ਬੁਨਿਆਦ ਉੱਤੇ ਆਪਣਾ ਚਰਚ ਬਣਾਇਆ ਤੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਉਹਨੇ ਆਪਣੇ ਪਿੱਛੇ ਟੁਰਨ ਵਾਲਿਆਂ ਨੂੰ ਸਿਖਾਇਆ ਭਈ ਉਹਦਾ ਮਜ਼ਹਬ ਇਲਾਹੀ ਅਸੂਲ ਸੀ ਜਿਹੜਾ ਖਤਾ ਨੂੰ ਬਾਹਰ ਕੱਢਦਾ ਤੇ ਬਿਮਾਰ ਤੇ ਪਾਪੀ ਦੋਵਾਂ ਨੂੰ ਸ਼ਫਾ ਦਿੰਦਾ ਸੀ। ਉਹਨੇ ਰੱਬ ਤੇ ਵੱਖਰੇ ਕਿਸੇ ਸਿਆਣ ਕੰਮ ਤੇ ਨਾ ਹੀ ਕਿਸੇ ਹਯਾਤੀ ਦਾ ਦਾਅਵਾ ਕੀਤਾ। ਇਸ ਮੁਸੀਬਤ ਦੇ ਬਾਵਜੂਦ ਜਿਹੜੀ ਇਹਦੇ ਪਾਰੋਂ ਹੀ ਉਹਦੇ ਉੱਤੇ ਆਈ ਸੀ, ਉਹਨੇ ਇਲਾਹੀ ਤਾਕਤ ਨੂੰ ਇਨਸਾਨ ਨੂੰ ਰੂਹਾਨੀ ਤੇ ਜਿਸਮਾਨੀ ਦੋਵਾਂ ਤਰ੍ਹਾਂ ਦੀ ਮੁਕਤੀ ਦੇਣ ਲਈ ਵਰਤਿਆ। ਸਾਇੰਸੀ ਇਤਿਹਾਦ ਜਿਹੜਾ ਰੱਬ ਤੇ ਇਨਸਾਨ ਦੇ ਵਿਚਕਾਰ ਮੌਜੂਦ ਏ ਉਹਨੂੰ ਅਮਲੀ ਹਯਾਤੀ ਵਿੱਚ ਕਸ਼ੀਦਾ ਕਰਨਾ ਚਾਹੀਦਾ ਏ ਤੇ ਰੱਬ ਦੀ ਮਰਜ਼ੀ ਆਲਮਗੀਰ ਤੌਰ ਤੇ ਪੂਰੀ ਕੀਤੀ ਜਾਣੀ ਚਾਹੀਦੀ ਏ। ਜੇ ਇਨਸਾਨ ਮਾਦੀ ਫਹਿਮ ਦੇ ਨਾਮ ਨਿਹਾਦ ਦੁੱਖਾਂ ਤੇ ਖੁਸ਼ੀਆਂ ਵਾਲੇ ਈਮਾਨ ਦੀ ਬਜਾਏ ਅੱਧਾ ਈਮਾਨ ਹੀ ਸਿਆਣ ਦੀ ਸਾਇੰਸ ਦੀ ਪੜ੍ਹਾਈ ਉੱਤੇ ਰੱਖਣ ਤੇ ਉਹ ਬਦ ਤੋਂ ਬਦਤਰੀਨ ਵੱਲ ਨਹੀਂ ਜਾਣਗੇ ਜਦੋਂ ਤੀਕਰ ਪਈ ਕੈਦੋਬੰਦ ਨਾਲ ਉਹਨਾਂ ਦੀ ਤਰਬੀਅਤ ਨਾ ਹੋ ਜਾਵੇ, ਬਲਕਿ ਪੂਰੀ ਇਨਸਾਨੀ ਨਸਲ ਮਸੀਹ ਦੇ ਮਿਆਰਾਂ ਦੇ ਰਾਹੀਂ ਸੱਚਾਈ ਦੇ ਤਰਜ਼ੇ ਫਿਕਰ ਤੇ ਕਬੂਲੀਅਤ ਦੇ ਰਾਹੀਂ ਰਿਹਾਈ ਪਾਵੇਗੀ। ਇਸ ਜਲਾਲੀ ਨਤੀਜੇ ਲਈ ਕ੍ਰਿਸਚਨ ਸਾਇੰਸ ਰੂਹਾਨੀ ਇਦਰਾਕ ਦੀ ਮਿਸ਼ਲ ਬਾਲਦੀ ਏ। ਇਸ ਸਾਇੰਸ ਦੇ ਬਗੈਰ ਸਭ ਕੁਝ ਬਦਲਣ ਦੇ ਕਾਬਲ ਏ, ਪਰ ਲਾਫਾਨੀ ਇਨਸਾਨ ਆਪਣੀ ਹਸਤੀ ਦੇ ਇਲਾਹੀ ਅਸੂਲ ਦੇ ਨਾਲ ਹਮਾਹੰਗੀ ਵਿੱਚ ਨਾ ਪਾਪ ਕਰਦਾ, ਦੁੱਖ ਸਹਿੰਦਾ ਏ ਤੇ ਨਾ ਮਰਦਾ ਏ। ਫਿਰ ਸਾਡੀ ਜ਼ਿਆਰਤ ਦੇ ਦਿਨ ਮੁੱਕਣ ਦੀ ਬਜਾਏ ਵੱਧ ਜਾਣਗੇ ਜਦੋਂ ਰੱਬ ਦੀ ਬਾਦਸ਼ਾਹੀ ਧਰਤੀ ਉੱਤੇ ਆਉਂਦੀ ਏ, ਕਿਉਂ ਜੇ ਅਸਲੀ ਰਾਹ ਮੌਤ ਦੀ ਬਜਾਏ ਹਯਾਤੀ ਵੱਲ ਲੈ ਜਾਂਦੀ ਏ ਤੇ ਧਰਤੀ ਦਾ ਤਜਰਬਾ ਗਲਤੀ ਦੀ ਮਹਦੂਦੀਅਤ ਤੇ ਸੱਚਾਈ ਦੀਆਂ ਉਹਨੀਆਂ ਮਹਿਦੂਦ ਖਸਲਤਾਂ ਨੂੰ ਜ਼ਾਹਿਰ ਕਰਦਾ ਏ ਜਿਨ੍ਹਾਂ ਵਿੱਚ ਰੱਬ ਇਨਸਾਨ ਨੂੰ ਸਾਰੀ ਧਰਤੀ ਉੱਤੇ ਇਖਤਿਆਰ ਦਿੰਦਾ ਏ। ਜੇ ਤੁਸੀਂ ਇਹ ਸਮਝ ਜਾਓ ਭਈ ਇਹ ਫਾਨੀ ਵਜੂਦ ਆਪ ਇੱਕ ਫਰੇਬ ਏ ਤੇ ਉਹ ਸੁੱਚਾ ਨਹੀਂ ਏ ਤੇ ਤੁਸੀਂ ਸੂਰਤ ਹਾਲ ਉੱਤੇ ਕਾਬੂ ਪਾ ਲੈਂਦੇ ਹੋ। ਫਾਨੀ ਸਿਆਣ ਲਗਾਤਾਰ ਫਾਨੀ ਜਿਸਮ ਦੀਆਂ ਗਲਤ ਸਲਾਹਾਂ ਦੇ ਨਤੀਜਿਆਂ ਨੂੰ ਜਨਮ ਦਿੰਦੀ ਏ ਤੇ ਉਦੋਂ ਤੀਕਰ ਜਾਰੀ ਰਹਿੰਦਾ ਏ ਜਦੋਂ ਤੀਕਰ ਸੱਚਾਈ ਫਾਨੀ ਗਲਤੀ ਨੂੰ ਇਹਦੀਆਂ ਫਰਜ਼ੀ ਤਾਕਤਾਂ ਤੋਂ ਬਰਤਰਫ ਨਹੀਂ ਕਰ ਦਿੰਦਾ, ਜਿਹੜਾ ਫਾਨੀ ਫਰੇਬ ਦੇ ਹੌਲੇ ਜਿਹੀ ਜਾਲੇ ਨੂੰ ਸਾਫ਼ ਕਰ ਦਿੰਦਾ ਏ।
ਬਹੁਤ ਸਾਰੇ ਮਸੀਹਾਂ ਦੀ ਹਾਲਤ ਚੰਗਿਆਈ ਤੇ ਰੂਹਾਨੀ ਸਿਆਣ ਵਾਲੀ ਹੁੰਦੀ ਏ ਤੇ ਇਹ ਬਿਮਾਰਾਂ ਦੀ ਸ਼ਿਫਾ ਦਾ ਬਹੁਤ ਵਧੀਆ ਤਸਰਰੁਫ ਹੈ। ਮਾਦੀਅਤ ਦੇ ਰੂਹਾਨੀ ਮੁਖਾਲਫ ਦੇ ਫਹਿਮ ਦੇ ਰਾਹੀਂ ਇੱਥੇ ਤੀਕਰ ਪਈ ਮਸੀਹ ਸੱਚਾਈ ਦੇ ਰਾਹੀਂ ਇਨਸਾਨ ਉਸ ਜੰਨਤ ਦੇ ਬੂਹੇ ਇਲਾਹੀ ਸਾਇੰਸ ਦੀ ਕੁੰਜੀ ਨਾਲ ਦੁਬਾਰਾ ਖੋਲ੍ਹੇਗਾ ਜਿਹਨੂੰ ਇਨਸਾਨੀ ਅਕੀਦਿਆਂ ਨੇ ਬੰਦ ਕਰ ਦਿੱਤਾ ਏ ਤੇ ਉਹ ਆਪਣੇ ਆਪ ਨੂੰ ਬੇਗੁਨਾਹ, ਨੇਕ, ਪਾਕ ਤੇ ਆਜ਼ਾਦ ਪਾਏਗਾ। ਆਪਣੀ ਹਯਾਤੀ ਜਾਂ ਮੌਸਮ ਦੇ ਇਮਕਾਨਾਂ ਲਈ ਜੰਤਰੀ ਤੋਂ ਸਲਾਹ ਲੈਣ ਦੀ ਲੋੜ ਨੂੰ ਮਹਿਸੂਸ ਨਾ ਕਰਦਿਆਂ ਹੋਏ ਇਹ ਜਾਣਨ ਲਈ ਭਈ ਉਹਦੇ ਵਿੱਚ ਕਿੰਨੀ ਕੁ ਇਨਸਾਨੀਅਤ ਏ, ਦਿਮਾਗੀ ਇਲਮਾਂ ਦੀ ਪੜ੍ਹਾਈ ਕਰਨ ਦੀ ਲੋੜ ਨੂੰ ਨਾ ਮਹਿਸੂਸ ਕਰਦਿਆਂ ਹੋਏ। ਇਨਸਾਨ ਨੂੰ ਸ਼ਾਮਲ ਕਰਕੇ ਸੰਸਾਰ ਉੱਤੇ ਸਿਆਣ ਦੀ ਹੁਕਮਰਾਨੀ ਇੱਕ ਖੁੱਲ੍ਹਾ ਸਵਾਲ ਨਹੀਂ ਰਿਹਾ ਬਲਕਿ ਇਹ ਮੰਨੀ ਜਾਣ ਵਾਲੀ ਸਾਇੰਸ ਏ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਤੂੰ ਉਹਨੂੰ ਆਪਣੇ ਹੱਥ ਦੀਆਂ ਬਣੀਆਂ ਸ਼ੈਵਾਂ ਉੱਤੇ ਇਖਤਿਆਰ ਦਿੱਤਾ ਏ, ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਏ। ਹਸਤੀ ਦੀ ਸਾਇੰਸ ਵਿੱਚ ਇਹ ਵੱਡੀ ਅਸਲੀਅਤ ਭਈ ਅਸਲੀ ਇਨਸਾਨ ਕਾਮਲ ਸੀ, ਹੈ ਤੇ ਹਮੇਸ਼ਾ ਰਹੇਗਾ ਨਾਕਾਬਲੇ ਤਰਦੀਦ ਗੱਲ ਏ, ਕਿਉਂ ਜੇ ਇਨਸਾਨ ਰੱਬ ਦੀ ਸ਼ਬੀਹ ਸੂਰਤ ਏ ਤੇ ਉਹ ਨਾ ਉੱਚਾ ਏ ਨਾ ਨੀਵਾਂ ਬਲਕਿ ਉਹ ਸਿੱਧਾ ਤੇ ਰੱਬ ਵਰਗਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।